ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅਮਰੀਕਾ ਦੇ ਨਾਲ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਖਬਰਾਂ ਦੇ ਬਾਰੇ। ਇਹਨਾਂ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 17 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 32 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਇਹਦੇ ਨਾਲ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਅਟਾਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਉਹਨਾਂ ਤੋਂ ਕੋਈ ਸਵਾਲ ਪੁੱਛਣਾ ਹੈ ਤੇ ਉਹਨਾਂ ਦਾ ਨੰਬਰ ਹੈ 415909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗਰ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਕੈਲੀਫੋਰਨੀਆ 'ਚ ਕਾਫੀ ਜਗ੍ਹਾ ਦੇ ਉੱਤੇ ਅੱਗਾਂ ਲੱਗੀਆਂ ਹੋਈਆਂ ਆ। ਮਲਟੀਪਲ ਬਰਸ਼ ਫਾਇਰਸ ਸਾਊਥ ਈਸਟ ਲਾਸ ਐਂਜਲਸ ਦੇ ਵਿੱਚ ਇਸ ਟਾਈਮ ਦੇ ਉੱਤੇ ਲੱਗੀਆਂ ਆ। 1000 ਤੋਂ ਵੱਧ ਘਰਾਂ ਨੂੰ ਇਵੈਕੂਏਟ ਕੀਤਾ ਗਿਆ ਆ। ਫਾਇਰ ਫਾਈਟਰਸ ਇਹ ਸਾਰੇ ਕਾਸੇ ਦੇ ਲਈ ਫਾਈਟ ਕਰ ਰਹੇ ਆ। ਰਿਵਰਸਾਈਡ ਕਾਉਂਟੀ 'ਚ 40 ਮੀਲ ਦਾ ਜੋ ਏਰੀਆ ਹੈਗਾ ਜਿੱਥੇ ਫਾਇਰ ਫਾਈਟਰਸ ਇਸ ਟਾਈਮ ਅੱਗ ਨੂੰ ਬੁਝਾਉਣ 'ਚ ਲੱਗੇ ਹੋਏ ਆ। ਟੈਂਪਰੇਚਰ ਉੱਥੇ ਟ੍ਰਿਪਲ ਡਿਜਿਟ ਹੈਗਾ, 100 ਤੋਂ ਵੱਧ ਹੈਗਾ। ਸਭ ਤੋਂ ਵੱਡੀ ਫਾਇਰ ਰੈਬਿਟ ਫਾਇਰ ਆ, ਜਿਸ ਨੇ 7600 ਦੇ ਕਰੀਬ ਏਕੜ ਸੜ ਕੇ ਸੁਆਹ ਹੋ ਗਏ। 5% ਉਹ ਹਜੇ ਤੱਕ ਕੰਟੇਨਡ ਹੋਈ ਆ। ਹੋਰ ਜੋ ਬਰਸ਼ ਫਾਇਰਸ ਹੈਗੀਆਂ ਉਹਨਾਂ ਦੇ ਵਿੱਚ ਹਾਈਲੈਂਡ ਫਾਇਰ ਜਿਹੜੀ 105 ਏਕੜ 'ਚ ਲੱਗੀ ਆ, 70% ਕੰਟੇਨਡ ਆ। ਰੈਚੀ ਫਾਇਰ 437 ਏਕੜ 'ਚ ਲੱਗੀ ਆ, 50% ਕੰਟੇਨਡ ਆ। ਗੈਵਿਲਨ ਫਾਇਰ ਜੋ ਆ ਉਹ ਨੇ ਵੀ 250 ਦੇ ਏਕੜ ਦੇ ਕਰੀਬ ਸੜ ਕੇ ਜੋ ਸੁਆਹ ਉਹਦੇ ਵਿੱਚ ਹੋ ਗਏ ਹੈਗੇ ਆ। ਸੋ ਰਿਵਰ ਸਾਈਡ ਕਾਉਂਟੀ ਦਾ ਜੋ ਏਰੀਆ ਆ ਉੱਥੇ ਇਸ ਟਾਈਮ ਗਰਮੀ ਵੀ ਬਹੁਤ ਆ ਤੇ ਅੱਗ 4 ਦੇ ਕਰੀਬ ਜੋ ਅੱਗਾਂ ਆ ਉਹਨਾਂ ਨੂੰ ਬੁਝਾਉਣ ਦੀ ਪੂਰੀ ਕੋਸ਼ਿਸ਼ ਹੋ ਚੁੱਕੀ ਆ। 152 ਦੇ ਕਰੀਬ ਜੋ ਸਟਰਕਚਰਸ ਹੈਗੀਆਂ ਆ ਉਹ ਰੈਬਿਟ ਫਾਇਰ ਦੀ ਲਪੇਟ ਵਿੱਚ ਆ ਸਕਦੀਆਂ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਜੋ ਫਾਇਰ ਫਾਈਟਰਸ ਆ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਲੱਗੇ ਹੋਏ ਆ। ਸੋ ਫਾਰ ਕੈਲੀਫੋਰਨੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਪਿਛਲੇ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਅੱਗਾਂ ਲੱਗ ਰਹੀਆਂ, ਪਰ ਇਸ ਵਾਰ ਬਹੁਤ ਜ਼ਿਆਦਾ ਮੀਂਹ ਪਏ ਤੇ ਉਹਦੇ ਨਾਲ ਵੈਜੀਟੇਸ਼ਨ ਬਹੁਤ ਹੋਈ ਆ। ਇਹ ਜਿਹੜਾ ਸਮਾਂ ਆ ਇਹ ਹੋਰ ਵੀ ਬਹੁਤ ਖਤਰਨਾਕ ਆ। ਕੈਲੀਫੋਰਨੀਆ ਦੇ ਵਿੱਚ ਅਕਤੂਬਰ ਮਹੀਨੇ ਤੱਕ ਜੋ ਅੱਗਾਂ ਵਾਲਾ ਸੀਜ਼ਨ ਆ ਉਹ ਚੱਲਦਾ ਰਹਿੰਦਾ ਆ। ਸੋ ਫਾਰ ਇਸ ਸਾਲ 2023 ਦੇ ਵਿੱਚ 130 ਦੇ ਕਰੀਬ ਵਾਈਲਡ ਫਾਇਰਸ ਕੈਲੀਫੋਰਨੀਆ 'ਚ ਲੱਗ ਚੁੱਕੀਆਂ ਆ, ਜਿਨ੍ਹਾਂ ਨੇ 10,400 ਏਕੜ ਸੜ ਕੇ ਸੁਆਹ ਕਰ ਦਿੱਤੇ ਆ। ਸੋ ਮੈਜੋਰਟੀ ਜੋ ਇਹ ਅੱਗਾਂ ਲੱਗੀਆਂ ਸੀਆਂ, ਜੋ ਮੈਂ ਨੰਬਰ ਦੱਸਿਆ, ਇਹ ਬੁਝਾ ਵੀ ਦਿੱਤੀਆਂ ਗਈਆਂ ਆ। ਜੀ ਜੀ। ਤੇ ਇਹਦੇ ਨਾਲ ਹੀ ਨਾਲ ਰਲਦੀ ਮਿਲਦੀ ਜਿਹੜੀ ਖਬਰ ਆ ਉਹ ਵੀ ਕਰਦੇ ਚੱਲੀਏ। ਇਸ ਵੇਲੇ ਸੈਕਰਾਮੈਂਟੋ ਤੇ ਸਟਾਕਟਨ ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ 109 ਦਰਜ ਕੀਤਾ ਗਿਆ, ਜਿਹੜਾ ਕਿ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਦੱਸਿਆ ਜਾ ਰਿਹਾ। ਇਹਨਾਂ ਦੋਵਾਂ ਸ਼ਹਿਰਾਂ ਦੇ ਵਿੱਚ ਸਭ ਤੋਂ ਗਰਮ ਜਿਹੜਾ ਦਿਨ ਰਿਹਾ ਹੈ। ਦੱਸਦੇ ਆ ਕਿ 1938 ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹਨੇ ਇੱਕ ਵਾਰੀ 108 ਨੂੰ ਜਿਹੜਾ ਕ੍ਰਾਸ ਕੀਤਾ ਸੀ। ਉਸ ਤੋਂ ਬਾਅਦ 2005 ਤੋਂ 5 ਦੇ ਵਿੱਚ ਜਿਹੜਾ ਇਹ ਟੈਂਪਰੇਚਰ ਹੈ ਇੱਕ ਵਾਰੀ ਉੱਥੇ ਜਿਹੜਾ ਇਹਨੇ ਰਿਕਾਰਡ ਤੋੜਿਆ ਸੀਗਾ ਇਸ ਪੱਧਰ ਤੇ ਆ ਕੇ। ਪਰ ਹੁਣ ਇੱਕ ਵਾਰ ਫਿਰ ਜਿਹੜਾ ਇਹ ਦੋਨੇ ਇਲਾਕੇ ਨੇ ਇੱਕ ਵਾਰ ਮੁੜ ਤੋਂ ਕੈਲੀਫੋਰਨੀਆ ਦੇ ਉਹਨਾਂ ਹਿੱਸਿਆਂ ਦੇ ਵਿੱਚ ਸ਼ੁਮਾਰ ਹੋ ਗਏ ਨੇ ਜਿੱਥੇ ਟੈਂਪਰੇਚਰ ਹੈ ਜਿਹੜਾ ਉਹਨੇ ਸਾਰੇ ਜਿਹੜੇ ਰਿਕਾਰਡ ਨੇ ਪਿਛਲੇ ਉਹ ਤੋੜ ਦਿੱਤੇ ਨੇ। 109 ਡਿਗਰੀ ਜਿਹੜਾ ਹਾਲ ਹੀ ਦੇ ਟਾਈਮ ਜਿਸ ਟਾਈਮ ਅਸੀਂ ਗੱਲ ਕਰ ਰਹੇ ਹਾਂ ਇਸ ਟਾਈਮ ਜੇ ਸੈਕਰਾਮੈਂਟੋ ਦੀ ਗੱਲ ਕਰੀਏ ਜਾਂ ਸਟਾਕਟਨ ਦੀ ਗੱਲ ਕਰੀਏ, ਦੱਸਿਆ ਗਿਆ ਕਿ ਪਹਿਲਾਂ ਸਟਾਕਟਨ ਦਾ ਜਿਹੜਾ ਹਾਈਐਸਟ ਟੈਂਪਰੇਚਰ ਸੀਗਾ 108 ਤੋਂ ਪਲੱਸ 2005 ਦੇ ਵਿੱਚ, ਜਦਕਿ ਸੈਕਰਾਮੈਂਟੋ ਦਾ ਜਿਹੜਾ ਪੁਰਾਣਾ ਰਿਕਾਰਡ ਸੀ ਉਹ 108 ਸੀਗਾ, 1935 ਦਾ ਰਿਕਾਰਡ ਸੀਗਾ। ਤੇ ਜਿਹੜੀ ਲੇਹ ਕੱਟ ਹੋਏ ਉਹਦਾ ਜਿਹੜਾ ਟੈਂਪਰੇਚਰ ਸੀਗਾ ਉਹ ਵੀ 2005 ਦਾ ਸੀਗਾ। ਦੱਸਿਆ ਜਾ ਰਿਹਾ ਕਿ ਅੱਜ ਜਿਹੜਾ ਪੋਸੀਬਲ ਰਾਤ ਦਾ ਟੈਂਪਰੇਚਰ ਆ ਉਹ ਵੀ ਆਮ ਦਿਨਾਂ ਦੇ ਨਾਲੋਂ ਜ਼ਿਆਦਾ ਰਹੂਗਾ। ਸੋ ਅੱਜ ਦੀ ਜਿਹੜੀ ਗਰਮੀ ਸੀ ਉਹਨੂੰ ਪੀਕ ਤੇ ਗਿਣਿਆ ਗਿਆ ਸੈਕਰਾਮੈਂਟੋ ਤੇ ਸਟਾਕਟਨ ਦੇ ਵਿੱਚ ਜਿਹੜਾ ਟੈਂਪਰੇਚਰ ਰਿਕਾਰਡ ਹੋਇਆ ਉਹਦੇ ਹਿਸਾਬ ਦੇ ਨਾਲ।
ਜੀ। ਅਗਲੀ ਖਬਰ ਵੱਲ ਚਲੀਏ। ਉਬਰ ਨੇ ਇੱਕ ਕੈਲੀਫੋਰਨੀਆ ਦੇ ਕਪਲ ਨੂੰ ਜੋ ਕੋਸਟਾ ਰੀਕਾ ਦੇ ਵਿੱਚ ਵਿਜ਼ਿਟ ਕਰ ਰਿਹਾ ਸੀ, $30,000 ਇੱਕ ਰਾਈਡ ਦੇ ਚਾਰਜ ਕਰ ਰਿਹਾ ਹੈ। ਕਪਲ ਜੋ ਸੀਗਾ ਇਹ ਗੋਟਾਮਾਲਾ ਦੇ ਵਿੱਚ ਸਟਕ ਹੋ ਗਿਆ, ਕਿਉਂਕਿ ਉਹ ਆਪਣੀ ਵੈਡਿੰਗ ਦੀ ਪਲਾਨਿੰਗ ਕਰ ਰਹੇ ਸੀ ਤੇ ਘੁੰਮਣ ਫਿਰਨ ਗਏ ਸੀ। $30,000 ਇੱਕ ਰਾਈਡ ਦਾ ਉਬਰ ਵਾਲਿਆਂ ਨੇ ਉਹਦੇ ਅਕਾਊਂਟ ਚੋਂ ਪੈਸੇ ਕੱਢ ਲਏ, ਤੇ ਹੁਣ ਉਹ ਕਹਿੰਦੇ ਵੀ ਬਣਦੇ ਤਾਂ ਸੀ ਸਿਰਫ $55 ਯੂਐਸ ਕਰੰਸੀ ਦੇ ਹਿਸਾਬ ਨਾਲ, ਤੇ ਕੱਢ ਲਏ ਗਏ $30,000। ਜੋ $30,000 ਕੋਸਟਾ ਰੀਕਨ ਕਲੋਨਸ ਬਣਦੇ ਆ, ਜੋ ਉੱਥੇ ਦੀ ਕਰੰਸੀ ਬਣਦੀ ਸੀ 55 ਯੂਐਸ ਡਾਲਰ ਦੇ ਬਰਾਬਰ, 30,000 ਕੋਸਟਾ ਰੀਕਾ ਦੀ ਰਾਸ਼ੀ ਬਣਦੀ ਸੀ, ਪਰ ਉਹਨਾਂ ਨੇ 30,000 ਅਮਰੀਕਨ ਡਾਲਰ ਜੋ ਕੱਢ ਲਏ। ਤੇ ਉਹ ਕਹਿੰਦੇ ਵੀ ਹੁਣ ਮੈਂ ਬੈਂਕ ਵਾਲਿਆਂ ਨਾਲ ਲੜਦਾ, ਬੈਂਕ ਵਾਲੇ ਉਬਰ ਵਾਲਿਆਂ ਨਾਲ ਲੜ ਰਹੇ ਆ, ਅਸੀਂ ਜੋ ਆ ਉਹ ਕੋਸਟਾ ਰੀਕਾ ਦੇ ਵਿੱਚ ਇਸ ਟਾਈਮ ਸਟਕ ਹੈਗੇ ਆ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਉਹ ਵੀ ਕਈ ਵਾਰ ਬਣ ਜਾਂਦੀ ਹੈਗੀ। ਜੀ, ਰੁੱਖ ਕਰਾਂਗੇ ਲਾਸ ਏਂਜਲਸ ਦਾ। ਲਾਸ ਏਂਜਲਸ ਵੱਧਦੀਆਂ ਅਪਰਾਧਿਕ ਗਤੀਵਿਧੀਆਂ ਸਰਗਰਮੀਆਂ ਕਰਕੇ ਜਿਹੜਾ ਚਰਚਾ ਦੇ ਵਿੱਚ ਹੀ ਰਹਿੰਦਾ ਹੈ। ਲਾਸ ਏਂਜਲਸ ਦੇ ਵਿੱਚ ਆਮ ਤੌਰ ਤੇ ਗੋਲੀ ਦੀ ਵਾਰਦਾਤ ਚੱਲਣਾ, ਲੁੱਟ ਖੋਹ ਦੀ ਵਾਰਦਾਤ ਹੋਣਾ ਇੱਕ ਆਮ ਜੀ ਗੱਲ ਬਣ ਗਈ ਹੈ। ਹੁਣ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਹੈ ਦੱਖਣੀ ਸੈਨ ਪੇਡਰੋ ਸਟਰੀਟ ਦੇ 900 ਬਲਾਕ ਦੇ ਵਿੱਚ, ਤੇ ਅੱਧੀ ਰਾਤ ਤੋਂ ਬਾਅਦ ਜਿਹੜੀ ਆ ਵਾਰਦਾਤ ਵਾਪਰੀ ਹੈ। ਤੇ ਪੁਲਿਸ ਹੁਣ ਉਸ ਬੰਦੇ ਦੀ ਬੰਦੂਕਧਾਰੀ ਦੀ ਭਾਲ ਕਰ ਰਹੀ ਹੈ ਜਿਹਨੇ ਡਾਊਨਟਾਊਨ ਲਾਸ ਏਂਜਲਸ ਦੇ ਵਿੱਚ ਇੱਕ ਮਿਊਜ਼ਿਕ ਸਟੂਡੀਓ ਦੇ ਵਿੱਚ ਗੋਲੀਆਂ ਮਾਰ ਕੇ ਇੱਕ ਬੰਦੇ ਨੂੰ ਮਾਰ ਦਿੱਤਾ ਹੈ। ਲਾਸ ਏਂਜਲਸ ਪੁਲਿਸ ਵਿਭਾਗ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਕਈ ਜਣਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਸੀਗਾ, ਪਰ ਗ੍ਰਿਫਤਾਰੀ ਕੋਈ ਨਹੀਂ ਹੋਈ ਹੈ। ਤੇ ਨਾਲ ਹੀ ਜਿਹੜਾ ਸ਼ੱਕੀ ਆ ਉਹਦਾ ਜਿਹੜਾ ਹਾਲੇ ਵੇਰਵਾ ਉਹ ਵੀ ਪੁਲਿਸ ਨੇ ਜਿਹੜਾ ਉਹ ਜਾਰੀ ਨਹੀਂ ਕੀਤਾ। ਹਾਂ, ਇੱਥੇ ਪੁਲਿਸ ਨੇ ਇਹ ਦੱਸਿਆ ਕਿ ਜਦੋਂ ਗੋਲੀਆਂ ਚੱਲਣ ਦੀ ਵਾਰਦਾਤ ਵਾਪਰੀ ਸੀ ਤੇ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਸੀ ਸੈਨ ਪੈਡਰੋ ਦੇ ਇਹਨਾਂ ਇਲਾਕਿਆਂ ਦੇ ਵਿੱਚ, ਤੇ ਗੋਲੀਆਂ ਲੱਗੀਆਂ ਦੇ ਨਾਲ ਇੱਕ ਜਿਹੜਾ ਜ਼ਖਮੀ ਬੰਦਾ ਬੇਹੋਸ਼ ਵਿਅਕਤੀ ਹੈ ਉਹਨੂੰ ਉਹ ਪੁਲਿਸ ਨੂੰ ਮਿਲਿਆ ਸੀਗਾ। ਉਸ ਨੂੰ ਸਥਾਨਕ ਹਸਪਤਾਲ ਪੁਲਿਸ ਨੇ ਲਿਜਾਇਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਪੁਲਿਸ ਦਾ ਦਾਅਵਾ ਇਹ ਹੈ ਕਿ ਅਸੀਂ ਸ਼ੱਕੀ ਦੀ ਜਿਹੜੀ ਭਾਲ ਆ ਉਹ ਕਰ ਰਹੇ ਹਾਂ। ਜੀ। ਅਗਲੀ ਖਬਰ ਵੱਲ ਚਲੀਏ। ਉਬਰ ਨੂੰ ਇੱਕ ਵਾਰੀ ਫਿਰ ਸੂ ਕੀਤਾ ਗਿਆ ਸੀ ਉਬਰ ਦੇ ਡਰਾਈਵਰਸ ਵੱਲੋਂ ਵੀ ਅਸੀਂ ਇੰਡੀਪੈਂਡੈਂਟ ਆਪਰੇਟਰਸ ਨਹੀਂ ਹੈਗੇ, ਅਸੀਂ EMPLOYEES ਹੈਗੇ ਆ। ਜੀ। ਤੇ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਇਸ ਡਰਾਈਵਰ ਦੇ ਹੱਕ ਦੇ ਵਿੱਚ ਜੋ ਫੈਸਲਾ ਦਿੱਤਾ ਹੈਗਾ। ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਜਨੈਨੀਮਸਲੀ ਇਹ ਕਿਹਾ ਆ ਵੀ ਉਬਰ ਈਟਸ ਦਾ ਡਰਾਈਵਰ ਐਰਿਕ ਅਡੋਲਫ ਉਹ ਆਪਣੇ ਜਿਹੜੇ ਰਾਈਟਸ ਜੋ ਉਹਦੇ ਕੋਲ ਹੈਗੇ ਅੰਡਰ ਸਟੇਟ ਲਾ ਵੀ ਉਹ ਵੱਡੇ ਗਰੁੱਪ ਆਫ ਵਰਕਰਸ ਦੇ ਤਰ੍ਹਾਂ ਸੂ ਕਰ ਸਕਦਾ ਹੈਗਾ ਉਬਰ ਕੰਪਨੀ ਨੂੰ। ਅਡੋਲਫ ਨੇ ਉਬਰ ਨੂੰ 2019 ਦੇ ਵਿੱਚ ਸੂ ਕੀਤਾ ਸੀ ਵੀ ਕੰਪਨੀ ਵਾਲਿਆਂ ਨੇ ਸਾਨੂੰ ਮਿਸਕਲਾਸੀਫਾਈ ਕੀਤਾ ਹੈ ਉਬਰ ਡਰਾਈਵਰਸ ਨੂੰ ਐਜ਼ ਇੰਡੀਪੈਂਡੈਂਟ ਕੰਟਰੈਕਟਰਸ ਰਾਦਰ ਦੈਨ ਐਜ਼ EMPLOYEES। ਪਰ ਕੈਲੀਫੋਰਨੀਆ ਦਾ ਇੱਕ ਲਾ ਹੈਗਾ ਜਿਹਦੇ ਮੁਤਾਬਕ ਪ੍ਰਾਈਵੇਟ ਅਟਾਰਨੀ ਜਨਰਲ ਐਕਟ, ਪਾਗਾ ਕਰਕੇ ਇਹਨੂੰ ਜਾਣਿਆ ਜਾਂਦਾ ਆ, ਜੀ। ਉਹਦੇ ਵਿੱਚ ਇਹ ਆ ਵੀ ਵਰਕਰ ਸੂ ਕਰ ਸਕਦਾ EMPLOYMENT ਲਾ ਵਾਇਲੇਸ਼ਨ ਤੇ ਔਨ ਬਿਹਾਫ ਆਫ ਸਟੇਟ, ਤੇ ਉਹਦਾ ਜਿਹੜਾ 1 ਕੁਆਟਰ ਮਨੀ ਜੋ ਵੀ ਉਹਨੂੰ ਮਿਲਣਾ ਹੈਗਾ ਜੇ ਜਿੱਤਦਾ ਆ ਤੇ ਉਹ ਰੱਖ ਸਕਦਾ ਹੈਗਾ। ਬਾਕੀ ਸਟੇਟ ਫੰਡ ਨੂੰ ਜਾਊਗਾ ਜੋ ਏਜੰਸੀ ਲੇਬਰ ਲਾਜ਼ ਨੂੰ ਫੋਰਸ ਕਰਦੀ ਆ। ਪਰ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਵੀ ਇਸ ਲਾਅ ਦੇ ਮੁਤਾਬਕ ਜੋ ਪਾਗਾ ਵਾਲਾ ਲਾਅ ਆ ਉਹ ਕੋਈ ਕਿਸੇ ਨੂੰ ਨਾ ਨਹੀਂ ਕਰਦਾ ਵੀ ਤੁਸੀਂ ਸੂ ਨਹੀਂ ਕਰ ਸਕਦੇ ਹੈਗੇ। ਸੋ ਇਸ ਜਨੈਨੀਮਸ ਡਿਸੀਜਨ ਜੋ ਆਇਆ ਸੁਪਰੀਮ ਕੋਰਟ ਦਾ ਉਹਦੇ ਮੁਤਾਬਕ ਕਾਫੀ ਕੁਝ ਜੋ ਇਹ ਰਾਈਡ ਸ਼ੇਅਰਿੰਗ ਕੰਪਨੀਜ਼ ਆ ਉਹਦੇ ਵਿੱਚ ਫੇਰ ਹੁਣ ਚੇਂਜ ਹੋਊਗਾ। ਜੀ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਹਾਈਵੇ 50 ਦੀ ਗੱਲ ਕਰੀਏ। ਹਾਈਵੇ 50 ਨੂੰ ਕੁਝ ਟਾਈਮ ਦੇ ਲਈ ਰੋਕ ਦਿੱਤਾ ਗਿਆ ਸੀ ਕਿਉਂਕਿ ਹੁਣ ਚੱਲ ਪਿਆ, ਹਾਲਾਂਕਿ ਐਲਡਰਾਡੋ ਇਲਾਕਿਆਂ ਦੇ ਵਿੱਚ ਹਿਲਸ ਦੇ ਵਿੱਚ ਇੱਕ ਆਰਵੀ ਨੂੰ ਅਚਾਨਕ ਅੱਗ ਪੈ ਗਈ ਸੀਗੀ। ਦੱਸਿਆ ਜਾ ਰਿਹਾ ਜਿਹੜਾ ਇਸ ਇਲਾਕੇ ਦਾ ਜਿਹੜਾ ਫਾਇਰ ਡਿਪਾਰਟਮੈਂਟ ਹੈ ਉਹਨਾਂ ਨੇ ਇਹ ਗੱਲ ਦੱਸੀ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਵੱਲੋਂ ਜਿਹੜੀ ਅਫੀਸ਼ੀਅਲ ਜਾਣਕਾਰੀ ਰਿਲੀਜ਼ ਕੀਤੀ ਗਈ ਹੈ ਕਿ ਇਸ ਆਰਵੀ ਦੇ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਤੋਂ ਬਾਅਦ ਜਿਹੜਾ ਉਹ ਮੌਕੇ ਤੇ ਪਹੁੰਚਿਆ ਗਿਆ ਸੀਗਾ, ਤੇ ਨਾਲ ਹੀ ਇਹ ਦੱਸਿਆ ਗਿਆ ਕਿ ਇਹਦੇ ਵਿੱਚੋਂ 2 ਜਣਿਆਂ ਨੂੰ ਤੇ ਇੱਕ ਕੁੱਤੇ ਨੂੰ ਅੱਗ ਪੂਰੀ ਤਰ੍ਹਾਂ ਜਦੋਂ ਆਰਵੀ ਪੂਰੀ ਤਰ੍ਹਾਂ ਦੇ ਨਾਲ ਆਰਵੀ ਦੇ ਵਿੱਚ ਫੈਲੀ ਸੀ ਉਸ ਤੋਂ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀਗਾ। ਪਰ ਇਹ ਖਬਰ ਅਸੀਂ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਬਹੁਤ ਵਾਰ ਆਪਣੇ ਜਿਹੜੇ ਘਰ ਦੇ ਆਪਣੇ ਜਿਹੜੇ
ਪੇਰੈਂਟਸ ਜਾਂ ਬੱਚੇ ਇਹਨਾਂ ਇਲਾਕਿਆਂ ਦੇ ਵਿੱਚ ਹਾਈਵੇ 50 ਖਾਸ ਕਰਕੇ ਐਲਡਰਾਡੋ ਹਿਲਸ ਦੇ ਵੱਲ ਜਿਨ੍ਹਾਂ ਨੇ ਟਰੈਵਲ ਕੀਤਾ ਤਾਂ ਉਹਨਾਂ ਨੂੰ ਘਰ ਪਰਤਣ ਦੇ ਵਿੱਚ ਥੋੜ੍ਹੀ ਮੁਸ਼ਕਿਲ ਜਾਂ ਥੋੜ੍ਹਾ ਸਮਾਂ ਲੱਗ ਸਕਦਾ ਹੈ, ਕਿਉਂਕਿ ਉੱਥੇ ਇਹ ਜਿਹੜੀ ਆਰਵੀ ਨੂੰ ਅੱਗ ਪੈਣ ਕਰਕੇ ਜਿਹੜਾ ਟ੍ਰੈਫਿਕ ਹੈ ਉਹਨੂੰ ਰੋਕਣਾ ਪਿਆ ਸੀਗਾ। ਐਲਡਰਾਡੋ ਹਿਲਸ ਫਾਇਰ ਡਿਪਾਰਟਮੈਂਟ ਨੇ ਹੁਣ ਇੱਕ ਵੀਡੀਓ ਵੀ ਇਸ ਬਾਬਤ ਰਿਲੀਜ਼ ਕੀਤੀ ਹੈ ਤੇ ਪੁਲਿਸ ਦਾ ਕਹਿਣਾ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਦਾ ਕਿ ਥੋੜ੍ਹੇ ਸਮਾਂ ਰੋਕਣ ਤੋਂ ਬਾਅਦ ਜਿਹੜਾ ਟ੍ਰੈਫਿਕ ਹੈ ਉਹਨੂੰ ਬਹਾਲ ਕਰ ਦਿੱਤਾ ਗਿਆ ਸੀਗਾ ਜੀ। ਅਗਲੀ ਖਬਰ ਵੱਲ ਚੱਲੀਏ ਤੇ ਕੈਲੀਫੋਰਨੀਆ ਦੀ ਇੱਕ ਬੀਬੀ ਆਪਣੇ ਡੌਗ ਦੇ ਨਾਲ ਜੋ ਹਲਿਸਕੋ ਸਟੇਟ ਹੈਗੀ ਆ ਮੈਕਸੀਕੋ ਦੀ, ਉਹਦੇ ਵਿੱਚ ਟੈਪਾਟੀਲਨ ਟਾਊਨ 'ਚ ਵਾਕ ਕਰ ਰਹੀ ਸੀ, ਜਿਸ ਟਾਈਮ ਦੇ ਉੱਤੇ ਉਹਨੂੰ ਕਿਡਨੈਪ ਕਰ ਲਿਆ ਗਿਆ ਸੀ। 8 ਮਹੀਨੇ ਪਹਿਲਾਂ ਉਸ ਨੂੰ ਕਿਡਨੈਪ ਕੀਤਾ ਗਿਆ ਸੀ। ਸੋ ਫਾਈਨਲੀ ਕੱਲ FBI ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਸ ਬੀਬੀ ਨੂੰ ਹੁਣ ਉਹਦੇ ਜਿਹੜੇ ਕੈਪਟਰ ਸੀ ਉਹਨਾਂ ਵੱਲੋਂ ਛੱਡ ਦਿੱਤਾ ਗਿਆ ਆ ਤੇ ਉਹ ਆਪਣੇ ਪਰਿਵਾਰ ਦੇ ਨਾਲ ਤੇ ਆਪਣੇ ਡੌਗ ਦੇ ਨਾਲ ਬਹੁਤ ਜਲਦੀ ਜੁਆਇਨ ਕਰ ਲਊਗੀ। ਇਹ ਇੱਕ ਨਿਊਜ਼ ਜੋ ਆਈ ਆ, ਇਸ ਦੇ ਸੰਬੰਧ ਦੇ ਵਿੱਚ ਦੱਸਦੇ ਜਾਈਏ ਵੀ ਨਵੰਬਰ ਮਹੀਨੇ 'ਚ ਡੀ ਲਿਓਨ ਵਾਰਬਾ ਨਾਮ ਦੀ ਇਸ ਬੀਬੀ ਨੂੰ ਕਿਡਨੈਪ ਕਰ ਲਿਆ ਗਿਆ ਸੀ ਟਾਪਾਟੀਲਾਨ ਹਲਿਸਕੋ ਸਟੇਟ ਦੇ ਵਿੱਚ। 10 ਲੋਕ ਪਿਛਲੇ ਹਫ਼ਤੇ ਉੱਥੇ ਫੱਟੜ ਵੀ ਹੋਏ ਸੀ, 3 ਲਾ ਇਨਫੋਰਸਮੈਂਟ ਦੇ ਏਜੰਟ ਮਾਰੇ ਵੀ ਗਏ ਸੀ ਗੌਦਲਾਹਾਰਾ 'ਚ ਜਦੋਂ ਉਹਨਾਂ ਦੇ ਉੱਤੇ ਅਟੈਕ ਹੋਇਆ ਸੀ। ਹਾਲਾਂਕਿ ਉਹ ਏਰੀਆ ਬੜਾ ਜਿਹੜਾ ਖਰਾਬ ਚੱਲ ਰਿਹਾ ਹੈਗਾ। ਸੋ ਕਾਫੀ ਲੰਮੇ ਸਮੇਂ ਤੋਂ FBI ਇਨਵੋਲਵ ਸੀ ਤੇ ਕੋਸ਼ਿਸ਼ ਕਰ ਰਹੀ ਸੀ ਇਸ ਨੂੰ ਵਾਪਸ ਜਿਹੜਾ ਆ ਜੋ ਇਸ ਦੇ ਕੈਪਟਰਸ ਆ ਉਹਨਾਂ ਤੋਂ ਛਡਾਇਆ ਜਾਵੇ। US ਡਿਪਾਰਟਮੈਂਟ ਆਫ ਜਸਟਿਸ ਜੋ ਆ ਉਹ ਕੰਸੀਡਰ ਕਰਦੀ ਆ ਵੀ ਕਾਰਟਲ ਦੇ ਜੋ ਹੈੱਡਕੁਆਰਟਰਸ ਆ ਉਹ ਹਲਿਸਕੋ ਜੋ ਉੱਥੇ ਦੀ ਕੈਪੀਟਲ ਆ ਉੱਥੇ ਹੈਗੇ ਆ। ਵਨ ਆਫ ਦਾ ਮੋਸਟ ਡੇਂਜਰਸ ਟ੍ਰਾਂਜੈਕਸ਼ਨਲ ਆਰਗੇਨਾਈਜੇਸ਼ਨ ਆ ਪੂਰੀ ਦੁਨੀਆ ਦੇ ਵਿੱਚ, ਜੋ ਇਹ ਡਰੱਗ ਜੋ ਲਗਾਉਂਦੀ ਆ, ਐਕਸਪੋਰਟ ਕਰਦੀ ਹੈਗੀ ਆ। ਮੈਥ ਵੀ ਉਹਦੇ ਵਿੱਚ, ਫੈਂਟਲੀਨ ਵੀ US ਨੂੰ ਭੇਜਦੀ ਹੈਗੀ ਆ। ਸੋ US ਦੀਆਂ ਜੋ ਏਜੰਸੀਆਂ ਆ ਉਹਨਾਂ ਦੀ ਕਾਫੀ ਅੱਖ ਇਹਨਾਂ ਦੇ ਉੱਤੇ, ਇਹ ਜੋ ਡਰੱਗ ਲਾਰਡਸ ਆ ਇਹਨਾਂ ਦੇ ਉੱਤੇ ਰਹਿੰਦੀ ਹੈਗੀ ਆ। ਸੋ ਉਹਨਾਂ ਵੱਲੋਂ ਵੀ US ਦੀ ਗਵਰਨਮੈਂਟ ਸੋਚ ਰਹੀ ਸੀ ਇਸ ਬੀਬੀ ਨੂੰ ਕਿਡਨੈਪ ਕੀਤਾ ਗਿਆ ਸੀ, ਪਰ ਹੁਣ ਫਾਈਨਲੀ ਇਸ ਨੂੰ ਛੱਡ ਦਿੱਤਾ ਗਿਆ ਹੈਗਾ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਸੈਨ ਫਰਾਂਸਿਸਕੋ ਦਾ। ਸੈਨ ਫਰਾਂਸਿਸਕੋ ਦੇ ਵਿੱਚ ਵਧਿਆ ਅਪਰਾਧ, ਵਧਿਆ ਕ੍ਰਾਈਮ ਜਿਹੜਾ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕਾਰੋਬਾਰ ਚੱਲ ਰਹੇ ਨੇ, ਖਾਸ ਕਰਕੇ ਸਮਾਲ ਬਿਜ਼ਨਸ ਓਨਰ, ਉਹਨਾਂ ਦੇ ਲਈ ਬੜੀ ਫਿਕਰਮੰਦੀ ਦਾ ਕਾਰਨ ਬਣਿਆ ਹੋਇਆ। ਇੱਕ ਰਿਪੋਰਟ ਜਿਹੜੀ ਉਹ ਦਾਅਵਾ ਕਰਦੀ ਹੈ ਕਿ ਸੈਨ ਫਰਾਂਸਿਸਕੋ ਦੇ ਕਈ ਇਲਾਕੇ ਅਜਿਹੇ ਨੇ ਜਿੱਥੇ ਕਾਰਾਂ ਦੀਆਂ ਟੁੱਟੀਆਂ ਖਿੜਕੀਆਂ ਤੇ ਸ਼ੀਸ਼ੇ ਤੁਹਾਨੂੰ ਹੈਰਾਨ ਨਹੀਂ ਕਰਦੇ, ਕਿਉਂਕਿ ਇਹ ਹੁਣ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਆਮ ਵਰਤਾਰਾ ਜਿਹੜਾ ਉਹ ਬਣ ਚੁੱਕਿਆ। ਸੈਨ ਫਰਾਂਸਿਸਕੋ ਦੇ ਇਸ ਵਰਤਾਰੇ ਤੇ ਕ੍ਰਾਈਮ ਦੀਆਂ ਘਟਨਾਵਾਂ ਨੂੰ ਦੇਖਦਿਆਂ ਇੱਕ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਲਈ ਕੱਢ ਕੇ ਲੈ ਕੇ ਆਏ ਆ ਕਿ ਸੈਨ ਫਰਾਂਸਿਸਕੋ ਦੇ ਵਿੱਚ ਪਿਛਲੇ ਸਾਲ ਕਿੰਨੀਆਂ ਵਾਰਦਾਤਾਂ ਵਾਪਰੀਆਂ ਤੇ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਵਾਪਰੀਆਂ। ਹੁਣ ਕੁਝ ਲੋਕਾਂ ਦਾ ਇਹ ਮੰਨਣਾ ਹੈ ਕਿ ਜਿਸ ਤਰੀਕੇ ਦੇ ਨਾਲ ਟੂਰਿਜ਼ਮ ਇਹ ਇਲਾਕੇ ਦੇ ਵਿੱਚ ਪ੍ਰਭਾਵਿਤ ਹੋਇਆ, ਕਿਉਂਕਿ ਜਿਹੜੀਆਂ ਖਿੜਕੀਆਂ ਟੁੱਟੀਆਂ ਇਹ ਇਕੱਲੇ ਕੈਲੀਫੋਰਨੀਆ ਦੇ ਰਹਿਣ ਵਾਲੇ ਲੋਕਾਂ ਦੀਆਂ ਨਹੀਂ, ਬਲਕਿ ਉਹਨਾਂ ਇਲਾਕਿਆਂ ਦੇ ਵਿੱਚ ਇਹ ਵਾਰਦਾਤਾਂ ਜ਼ਿਆਦਾ ਵਾਪਰੀਆਂ ਜਿੱਥੇ ਕੌਮਾਂਤਰੀ ਜਿਹੜੇ ਸੈਲਾਨੀ ਨੇ ਆਉਂਦੇ ਨੇ, ਜਿਹੜੇ ਇੰਟਰਨੈਸ਼ਨਲ ਟੂਰਿਸਟ ਨੇ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਘੁੰਮਣ ਆਉਂਦੇ ਸੀਗੇ। ਜਰਮਨ ਤੇ ਫਰਾਂਸ ਤੇ ਇਹਦੇ ਨਾਲ ਆਸਟਰੀਆ ਦੇ ਕੁਝ ਜਿਹੜੇ ਘੁੰਮਣ ਆਏ ਟੂਰਿਸਟ ਨੇ, ਉਹਨਾਂ ਨੇ ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਇੱਥੇ ਅਸੁਰੱਖਿਆ ਜਿਹੜੀ ਆ ਉਹ ਮਹਿਸੂਸ ਕਰਨ ਦਾ ਦਾਅਵਾ ਕੀਤਾ। ਅਸਲ ਦੇ ਵਿੱਚ ਇੱਕ ਪੁਲਿਸ ਦੇ ਅੰਕੜਿਆਂ ਦੇ ਮੁਤਾਬਕ ਸ਼ਹਿਰ ਦੇ ਵਿੱਚ ਪਿਛਲੇ ਸਾਲ ਕਾਰਾਂ ਦੇ ਵਿੱਚੋਂ 22,000 ਤੋਂ ਵੱਧ ਚੋਰੀਆਂ ਹੋਈਆਂ ਨੇ। ਸੈਰ ਸਪਾਟਾ ਜਿਹੜਾ ਖਾਸ ਕਰਕੇ ਉੱਤਰੀ ਬੀਚ ਵਾਲੇ ਜਿਹੜੇ ਇਲਾਕੇ ਨੇ, ਨਾਰਥ ਬੀਚ ਵਾਲੇ, ਜਿੱਥੇ ਸੈਰ ਸਪਾਟਾ ਜ਼ਿਆਦੇ ਆ, ਇਹਨਾਂ ਦੇ ਵਿੱਚ ਫਿਸ਼ਰਮੈਨ ਵਹਾਬ ਸ਼ਾਮਲ ਹੈ ਤੇ ਇੱਥੇ ਇਤਾਲਵੀ ਰੈਸਟੋਰੈਂਟ ਨੇ, ਕਾਫੀ ਕੈਫੇ ਮਸ਼ਹੂਰ ਨੇ ਇਹਨਾਂ ਇਲਾਕਿਆਂ ਦੇ ਵਿੱਚ। ਤਾਂ ਸੈਨ ਫਰਾਂਸਿਸਕੋ ਦੇ ਵਿੱਚ ਕਾਰ ਬ੍ਰੇਕ ਇਨ ਦੇ ਲਈ ਇਹ ਸਭ ਤੋਂ ਭੈੜਾ ਜਿਹੜਾ ਇਹਨਾਂ ਇਲਾਕਿਆਂ ਦੇ ਵਿੱਚ ਤਜਰਬਾ ਸਭ ਤੋਂ ਮਾੜਾ ਰਹਿੰਦਾ ਲੋਕਾਂ ਦਾ। ਦੀ ਸਟੈਂਡਰਡ ਇਹਨਾਂ ਨੇ ਵਿਸ਼ਲੇਸ਼ਣ ਕੀਤਾ ਹੈ ਕਿ ਸਾਲ 2022 ਦੇ ਵਿੱਚ ਤਕਰੀਬਨ 22,000 ਤੋਂ ਵੱਧ ਜਿਹੜੀਆਂ ਉਹ ਚੋਰੀਆਂ ਹੋਈਆਂ ਨੇ ਤੇ ਇਹਦੇ ਨਾਲ ਪਿਛਲੇ 30 ਦਿਨਾਂ ਦੀ ਗੱਲ ਕਰੀਏ ਤਾਂ 190 ਚੋਰੀਆਂ ਤੋਂ ਵੱਧ ਚੋਰੀਆਂ ਹੋ ਚੁੱਕੀਆਂ ਨੇ। 14 ਜੁਲਾਈ 2023 ਦੇ ਪਹਿਲਾਂ ਦੇ 12 ਮਹੀਨਿਆਂ ਦੇ ਵਿੱਚ ਤਕਰੀਬਨ 2,432 ਘਟਨਾਵਾਂ ਹੋਈਆਂ, ਜਦੋਂ ਕਿ ਜੁਲਾਈ 2019 ਦੇ ਵਿੱਚ ਇਸੇ ਅਰਸੇ ਦੇ ਦੌਰਾਨ 1,611 ਘਟਨਾਵਾਂ ਹੋਈਆਂ ਸੀਗੀਆਂ। ਇੰਨਾ ਹੀ ਨਹੀਂ, ਜਿਹੜੇ ਲੋਕ ਕਾਰਾਂ ਰੈਂਟ ਤੇ ਲੈਣ ਦੇ ਸ਼ੌਕੀਨ ਨੇ ਉਹਨਾਂ ਨੂੰ ਵੀ ਸੈਨ ਫਰਾਂਸਿਸਕੋ ਦੇ ਵਿੱਚ ਆ ਕੇ ਹਤਾਸ਼ ਮੁੜਨਾ ਪੈਂਦਾ, ਕਿਉਂਕਿ ਇੱਥੇ ਦੱਸਦੇ ਆ ਕਿ 30 ਕਾਰਾਂ ਪ੍ਰਤੀ ਦਿਨ ਨਿਸ਼ਾਨਾ ਬਣਦੀਆਂ ਨੇ ਜਦੋਂ ਚੋਰਾਂ ਨੇ ਬੇ ਏਰੀਆ ਦੇ ਵਿੱਚ ਰੈਂਟਲ ਕਾਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ।
ਦੱਸਦੇ ਆ ਕਿ ਇਸ ਤੋਂ ਪਹਿਲਾਂ ਪਿਛਲੇ 12 ਮਹੀਨਿਆਂ ਦੇ ਜੇ ਅੰਕੜਿਆਂ ਦੇ ਗੌਰ ਕਰੀਏ ਤਾਂ ਸੈਨ ਫਰਾਂਸਿਸਕੋ ਦੇ ਵਿੱਚ 10,000 ਬੰਦੇ ਪਿੱਛੇ ਕਾਰ ਬ੍ਰੇਕਿੰਗ ਦੀ ਜਿਹੜੀਆਂ ਵਾਰਦਾਤਾਂ ਸੀਗੀਆਂ ਉਹ 5 ਹੁੰਦੀਆਂ ਸਨ। ਯਾਨੀ ਕਿ ਜੇ ਇੱਥੇ ਲੱਖਾਂ ਬੰਦਾ ਰਹਿੰਦਾ ਤੇ ਤੁਸੀਂ ਦੇਖੋ ਕਿ ਦਿਨ ਦੇ ਵਿੱਚ ਇਹ ਜਿਹੜੀਆਂ ਕਿੰਨੀਆਂ ਵਾਰਦਾਤਾਂ ਜਿਹੜੀਆਂ ਹੁੰਦੀਆਂ ਹੋਣਗੀਆਂ। ਤੇ ਇਸੇ ਕਰਕੇ ਸੈਨ ਫਰਾਂਸਿਸਕੋ ਦੇ ਵਿੱਚ ਹੋਮਲੈਸਨੈਸ ਤੇ ਇਹਦੇ ਨਾਲ ਜਿਹੜਾ ਵਾਧਾ ਕ੍ਰਾਈਮ ਹੈ ਤੇ ਵਾਰਦਾਤਾਂ ਨੇ, ਉਹਨਾਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਟੂਰਿਜ਼ਮ ਤੇ ਟੂਰਿਜ਼ਮ ਤੋਂ ਬਾਅਦ ਜਿਹੜੇ ਇੱਥੋਂ ਦਾ ਰੈਵਨਿਊ ਆ, ਜਿਹਦੇ ਬਾਰੇ ਲੰਘੇ ਕੈਲੀਫੋਰਨੀਆ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜ਼ਿਕਰ ਕੀਤਾ ਸੀਗਾ ਕਿ ਟੈਕਸ ਡਿਪਾਰਟਮੈਂਟ ਨੇ ਕਿਹਾ ਕਿ ਕਿੰਨੇ ਬਿਲੀਅਨ ਦਾ ਰੈਵਨਿਊ ਸਾਡਾ ਜਿਹੜਾ ਉਹ ਘਟਿਆ, ਕਿਉਂਕਿ ਲੋਕ ਘਰਾਂ ਤੋਂ ਕੰਮ ਕਰਦੇ ਨੇ ਤੇ ਕਈ ਵੱਡੀਆਂ ਟੈਕ ਕੰਪਨੀਆਂ ਨੇ ਇੱਥੋਂ ਆਫਿਸ ਆਪਣੇ ਮੂਵ ਕਰ ਲਏ ਨੇ। ਜੀ ਸੈਨ ਫਰਾਂਸਿਸਕੋ ਸ਼ਹਿਰ ਨੂੰ ਇੱਥੇ ਦੇ ਜਿਹੜੇ ਮੇਅਰ ਆ ਉਹਨਾਂ ਨੇ ਮੈਸਅਪ ਕੀਤਾ। ਜੀ ਗੈਬਨ ਨਿਊਸਮ ਵੀ ਸੈਨ ਫਰਾਂਸਿਸਕੋ ਦੇ ਮੇਅਰ ਸੀ, ਅੱਜ ਕੱਲ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਆ, ਤੇ ਹੁਣ ਉਹਨਾਂ ਦੀ ਅੱਖ ਯੂਐਸ ਦੇ ਪ੍ਰੈਜ਼ੀਡੈਂਟ ਦੇ ਉੱਤੇ ਆ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਦੀ ਮੌਜੂਦਾ ਜੋ ਮੇਅਰ ਆ ਲੰਡਨ ਬਰੀਡ, ਉਹਦੀ ਤਨਖਾਹ ਕੈਲੀਫੋਰਨੀਆ ਦੇ ਸਾਰੇ ਮੇਅਰਾਂ ਨਾਲੋਂ ਜ਼ਿਆਦਾ 3,84,000 ਹਰ ਸਾਲ ਦੀ। ਜੀ ਤੇ ਆਪਾਂ ਅੱਜ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤਾਂ ਸਟਾਕ ਮਾਰਕੀਟ ਕਾਫੀ ਉੱਪਰ ਗਈ ਆ। ਡਾਓ ਜੋਨ ਇੰਡਸਟਰੀਅਲ 76.32 ਉੱਪਰ ਗਿਆ ਤੇ ਕਲੋਜ਼ ਹੋਇਆ 34,585.35 ਤੇ। S&P ਇੰਡੈਕਸ ਵੀ 17.37 ਅੱਪ ਗਿਆ ਤੇ ਕਲੋਜ਼ ਹੋਇਆ 4522.79 ਦੇ ਉੱਤੇ। ਨੈਸਡੈਕ ਵੀ ਅੱਪ ਗਿਆ 131.25 ਤੇ ਕਲੋਜ਼ ਹੋਇਆ 14,244.95 ਤੇ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ ਰਹੇ ਆ 82 ਰੁਪਏ 6 ਪੈਸੇ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 279 ਰੁਪਏ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 32 ਸੈਂਟ। ਤੇ ਜਾਂਦੇ ਜਾਂਦੇ ਫੇਰ ਦੱਸਦੇ ਜਾਈਏ, ਪੰਜਾਬੀ ਰੇਡੀਓ ਯੂਐਸਏ ਦੇ ਪੰਜਾਬੀ ਕਲਚਰਲ ਸੈਂਟਰ ਯੂਐਸਏ ਵੱਲੋਂ ਫ੍ਰਿਜ਼ਨੋ 'ਚ ਆਰਟ ਕੈਂਪ ਬੱਚਿਆਂ ਦਾ ਲੱਗਿਆ ਹੈ। ਕਾਫੀ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਜੁਆਇਨ ਕੀਤਾ। ਸਵੇਰ ਨੂੰ ਤੇ ਸ਼ਾਮ ਨੂੰ ਸੈਸ਼ਨ ਹੈਗੇ ਆ ਤੇ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਪਰਮ ਸਿੰਘ ਹੁਣੀ ਬਹੁਤ ਹੀ ਮਸ਼ਹੂਰ ਆਰਟਿਸਟ ਹੈਗੇ ਆ ਜਿਹੜੇ ਆਰਟ ਵਰਕ ਕਰਦੇ ਆ। ਉਹਨਾਂ ਨੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਬਹੁਤ ਜ਼ਿਆਦਾ ਜੋ ਪੇਂਟਿੰਗਸ ਆ ਉਹ ਬਣਾਈਆਂ ਹੋਈਆਂ ਆ। ਉਹਨਾਂ ਦੀਆਂ ਪੇਂਟਿੰਗਸ ਫਰੀਮੌਂਟ ਗੁਰਦੁਆਰਾ ਸਾਹਿਬ ਵੀ ਲੱਗੀਆਂ ਆ ਤੇ ਵੱਖ-ਵੱਖ ਦੁਨੀਆ ਦੇ ਬਹੁਤ ਜਿਹੜੇ ਵੱਡੇ ਜਿੱਥੇ ਐਗਜ਼ੀਬਿਸ਼ਨ ਲੱਗਦੀਆਂ, ਪਿੱਛੇ ਜੇ ਐਪਲ ਦਾ ਜੋ ਹੈੱਡਕੁਆਟਰਸ ਆ ਕੋਪਰਟੀਨੋਸ, ਉੱਥੇ ਵੀ ਉਹਨਾਂ ਦੀਆਂ ਐਗਜ਼ੀਬਿਸ਼ਨ ਲੱਗੀਆਂ। ਹੁਣ ਉਹਨਾਂ ਦੀਆਂ UCLA ਦੇ ਵਿੱਚ ਲੱਗਣੀਆਂ, ਯੂਨੀਵਰਸਿਟੀ ਆਫ ਕੈਲੀਫੋਰਨੀਆ ਲਾਸ ਐਂਜਲਸ। ਸੋ ਉਹਨਾਂ ਦੀਆਂ ਕੁਝ ਪੇਂਟਿੰਗਸ ਪੰਜਾਬੀ ਰੇਡੀਓ ਯੂਐਸਏ ਦੇ ਪੰਜਾਬੀ ਕਲਚਰਲ ਸੈਂਟਰ ਯੂਐਸਏ ਦੇ ਫ੍ਰਿਜ਼ਨੋ ਵਾਲੇ ਆਫਿਸ 'ਚ ਲੱਗੀਆਂ ਹੋਈਆਂ ਤੇ ਫਰਾਈਡੇ ਤੱਕ ਰਹਿਣੀਆਂ, ਸੈਚਰਡੇ ਤੱਕ। ਸਵੇਰ ਦੇ ਤੁਸੀਂ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਤੁਸੀਂ ਕਿਸੇ ਟਾਈਮ ਵੀ ਆ ਕੇ ਦੇਖ ਸਕਦੇ ਆ। ਕੋਈ ਵੀ ਪਰਿਵਾਰ ਜਿਹੜੇ ਲੋਕਲ ਆ ਫ੍ਰਿਜ਼ਨੋ ਦੇ ਦੇਖ ਸਕਦੇ ਆ, ਜਾਂ ਬਾਕੀ ਏਰੀਏ ਤੋਂ ਕਿਤੇ ਵਿਜ਼ਿਟ ਕਰਨ ਜਾਣਾ, ਜ਼ਰੂਰ ਉਹ ਪੇਂਟਿੰਗਸ ਨੂੰ ਦੇਖ ਕੇ ਆਇਓ। ਇਹ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਸਾਡੀ ਸਾਰੀ ਟੀਮ ਵੱਲੋਂ ਇਹ ਰਲ ਕੇ ਕੰਮ ਕੀਤਾ ਜਾ ਰਿਹਾ, ਕਿਉਂਕਿ ਇੱਦਾਂ ਦਾ ਜਿਹੜਾ ਆਰਟ ਵਾਲਾ ਕੰਮ ਆ ਉੱਧਰ ਸਾਡਾ ਪੰਜਾਬੀਆਂ ਦਾ ਧਿਆਨ ਬਹੁਤ ਘੱਟ ਆ, ਭੰਗੜੇ ਗਿੱਧੇ 'ਚ ਜ਼ਿਆਦਾ ਹੈਗਾ। ਸੋ ਇੱਧਰ ਵੀ ਜੋ ਬੱਚਿਆਂ ਨੂੰ ਪਾਉਣਾ ਚਾਹੀਦਾ ਆ। ਸੋ ਇੱਥੇ ਹੀ ਹੁਣ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।